ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਜਿਹੜਾ ਆ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500, 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਵੁਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਹੈ। 597 ਨਾਰਥ ਈਸਟ ਸਟਰੀਟ ਵੁਡਲੈਂਡ, 9163969085 ਤੇ ਕਾਲ ਕਰ ਸਕਦੇ ਹੋ। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਇਹਨਾਂ ਨੂੰ ਮਕੈਨਿਕ ਦੀ ਜ਼ਰੂਰਤ ਹੈ। 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਜਿਹੜੇ ਵੈਕਸੀਨੇਟਡ ਲੋਕ ਹੈਗੇ ਆ, ਜਿਨ੍ਹਾਂ ਦੇ ਟੀਕੇ ਲੱਗੇ ਹੋਏ ਆ, ਪਹਿਲਾਂ ਦੱਸਿਆ ਜਾ ਰਿਹਾ ਸੀ ਵੀ 91% ਲੋਕ ਜਿਹੜੇ ਹੈਗੇ ਆ ਜਿਨ੍ਹਾਂ ਦੇ ਟੀਕੇ ਲੱਗੇ ਹੋ ਆ, ਉਹ ਪੂਰੀ ਤਰ੍ਹਾਂ ਬਚਿਓਰ ਰਹਿਣਗੇ ਕਰੋਨਾ ਤੋਂ। ਉਹਨਾਂ ਦੀ ਇਫੈਕਟਿਵਨੈਸ ਹੈਗੀ ਆ 91%। ਹੁਣ ਉਹ ਘਟ ਕੇ 78% 'ਤੇ ਆ ਗਈ ਆ, ਕਿਉਂਕਿ ਡੈਲਟਾ ਵੇਰੀਐਂਟ ਡੋਮੀਨੇਟ ਹੋ ਗਿਆ। ਪਰ ਡੈਲਟਾ ਵੇਰੀਐਂਟ ਜਿਹੜਾ ਹੈ ਉਹ ਸਟਰੋਂਗ ਵੀ ਜਿਹੜਾ ਬਹੁਤ ਹੈਗਾ ਆ। ਅੱਜ CDC ਨੇ ਇਹ ਅਨਾਊਂਸ ਕੀਤਾ ਵੀ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਵਾਏ, ਉਹਨਾਂ ਦੇ 11 ਟਾਈਮਸ ਜ਼ਿਆਦਾ ਚਾਂਸ ਆ ਕੋਵਿਡ ਦੇ ਨਾਲ ਮਰਨ ਦੇ ਲਈ। ਸੋ ਇਹ ਬਹੁਤ ਵੱਡਾ ਫਿਗਰ ਹੈਗਾ ਆ। ਸੋ ਹਜੇ ਵੀ ਤੱਕ ਵੀ ਜਿਨ੍ਹਾਂ ਨੇ ਨਹੀਂ ਵੈਕਸੀਨ ਲਵਾਇਆ, ਪਲੀਜ਼ ਇਹ ਲਵਾ ਲੈਣਾ ਚਾਹੀਦਾ ਹੈਗਾ। ਹੁਣ ਕਿੰਨੇ ਡਾਕਟਰਸ ਇਹ ਵੀ ਆ ਗਿਆ ਵੀ ਜੇ ਕੋਈ ਪ੍ਰੈਗਨੈਂਟ ਬੀਬੀ ਆ, ਉਹਨੂੰ ਵੀ ਕੋਈ ਇਹਦਾ ਬੈਡ ਇਫੈਕਟ ਨਹੀਂ ਪੈਂਦਾ। ਹਾਲਾਂਕਿ ਆਪਾਂ ਸਵੇਰੇ ਖਬਰਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ 145 ਦੇ ਕਰੀਬ ਪ੍ਰੈਗਨੈਂਟ ਲੇਡੀਜ਼ USA ਦੇ ਵਿੱਚ ਮਰ ਗਈਆਂ ਆ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ ਸੀ। ਜੀ ਬਿਲਕੁਲ। ਸੋ 11 ਗੁਣਾ ਵੱਧ ਜਿਹੜੇ ਇਹ ਹੈਗਾ ਚਾਂਸ ਹੈਗਾ ਮਰਨ ਦੇ, ਜਿਹੜੇ ਅਨਵੈਕਸੀਨੇਟਡ ਲੋਕ ਆ ਫੁੱਲੀ ਵੈਕਸੀਨੇਟਡ ਜਿਹੜੇ ਹੈਗੇ ਉਹਨਾਂ ਦੇ ਬਜਾਏ। ਇਹ ਜਿਹੜਾ ਆ ਇਹ ਡਾਟਾ ਅਨਾਲਿਸਿਸ ਕੀਤਾ ਗਿਆ 6 ਲੱਖ ਅਮਰੀਕੀਆਂ ਦੇ ਉੱਤੇ 4 ਅਪ੍ਰੈਲ ਤੋਂ 17 ਜੁਲਾਈ ਦੇ ਦਰਮਿਆਨ, ਜਿਸ ਦੇ ਵਿੱਚ ਇਹ ਵੈਕਸੀਨਸ ਦੀ ਟੀਕਿਆਂ ਦੀ ਜਿਹੜੀ ਗੁਣਵੱਤਾ ਆ, ਪ੍ਰਭਾਵਸ਼ਾਲਤਾ ਆ, ਉਸ ਨੂੰ ਜਿਹੜਾ ਉਹ ਦੇਖਿਆ ਗਿਆ ਸੀਗਾ। ਸੋ ਰਿਸਰਚ ਜਿਹੜੀਆਂ ਵੱਖ-ਵੱਖ ਉਮਰਾਂ ਦੇ ਹਿਸਾਬ ਦੇ ਨਾਲ ਇਹਨਾਂ ਨੇ ਦੇਖਿਆ, ਕਹਿੰਦੇ ਵੀ ਇਨਫੈਕਟ ਸਿਗਨੀਫਿਕੈਂਟਲੀ ਹਾਇਰ ਜਿਹੜੀ ਆ ਮੋਡਰਨਾ ਵੈਕਸੀਨ ਦੇ ਰੈਸੀਪੀਐਂਟਸ ਦੇ ਵਿੱਚ ਉਹ ਦੇਖੀ ਗਈ ਆ 95% ਜਿਹੜੀ ਉਹ ਸੀਗੀ, ਜਿਹੜੀ ਫਾਈਜ਼ਰ ਜਾਂ ਜੌਨਸਨ ਦੇ ਮੁਕਾਬਲੇ ਫਾਈਜ਼ਰ ਵਾਲਿਆਂ ਦੀ 80 ਅਤੇ ਜੌਨਸਨ ਵਾਲਿਆਂ ਦੀ 60% ਜਿਹੜੀ ਆ ਇਸ ਦੀ ਪ੍ਰਭਾਵਸ਼ਾਲਤਾ ਜਿਹੜੀ ਉਹ ਦੱਸੀ ਗਈ ਹੈਗੀ ਆ। ਵਾਈਟ ਹਾਊਸ ਨੇ ਕਿਹਾ ਆ ਵੀ ਹੁਣ ਤੱਕ 75% ਜਿਹੜੇ ਐਲੀਜੀਬਲ ਅਮੈਰੀਕਨਸ ਹੈਗੇ ਆ ਜਿਨ੍ਹਾਂ ਦੀ ਉਮਰ 12 ਜਾਂ ਉਸ ਤੋਂ ਉੱਤੇ ਹੈਗੀ ਆ, ਉਹਨਾਂ ਨੂੰ ਘੱਟੋ ਘੱਟ ਇੱਕ ਸ਼ਾਟ ਜਿਹੜਾ ਉਹ ਲੱਗਾ ਆ। ਅਤੇ ਕੁੱਲ ਆਬਾਦੀ ਦੇ ਜਿਹੜੇ ਐਲੀਜੀਬਲ ਉਹਦੇ ਵਿੱਚੋਂ 54% ਹੀ ਮਹਿਜ ਜਿਹੜੇ ਫੁੱਲੀ ਵੈਕਸੀਨੇਟ ਹੋਏ ਨੇ। ਸੋ ਇਹ ਇੱਕ ਜਿਹੜਾ ਆંકੜਾ ਹੈ ਉਹ ਆਪਣੇ ਸਾਹਮਣੇ ਹੈਗਾ ਆ। ਸੋ ਇਹ ਹੁਣ ਦੇਖੋ ਵੀ ਮਰਨ ਦਾ ਖਤਰਾ ਭਾਈ ਜ਼ਿਆਦਾ ਆ, ਜ਼ਿਆਦਾ ਬਿਮਾਰ ਹੋਣ ਦਾ ਖਤਰਾ ਅਨਵੈਕਸੀਨੇਟਡ ਲੋਕਾਂ ਦਾ ਜਿਹੜਾ ਹੈਗਾ ਆ। ਸੋ ਜ਼ਰੂਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਜਿਹੜੀ ਉਹ ਸਲਾਹ ਬਣਾਓ, ਦੇਖੋ ਵੀ ਤੁਹਾਨੂੰ ਵੈਕਸੀਨ ਜਿਹੜੀ ਲਗਵਾਉਣੀ ਚਾਹੀਦੀ ਆ ਕਿ ਨਹੀਂ। ਬੀਤੇ ਦਿਨੀ ਵੈਕਸੀਨ ਦੇ ਨਾਲ ਹੀ ਇੱਕ ਹੋਰ ਜਿਹੜੀ ਕੋਵਿਡ ਦੇ ਨਾਲ ਹੀ ਜੇ ਗੱਲ ਕਰਦੇ ਜਾਈਏ, ਟੈਨਸੀ ਦੇ ਵਿੱਚ ਇੱਕ
ਜਿਹੜਾ ਮੁੰਡਾ ਆ ਉਹ ਸਕੂਲ ਬੋਰਡ ਦੀ ਜਿਹੜੀ ਮੀਟਿੰਗ ਹੈਗੀ, ਕਾਊਂਟੀ ਬੋਰਡ ਆਫ ਐਜੂਕੇਸ਼ਨ ਦੀ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਆਪਣੇ ਵਿਚਾਰ ਜਿਹੜੇ ਉਹ ਰੱਖ ਰਿਹਾ ਸੀ। ਜਦ ਉਹ ਦੱਸ ਰਿਹਾ ਸੀਗਾ ਵੀ ਉਸ ਦੀ ਦਾਦੀ ਕੋਵਿਡ ਦੇ ਕਰਕੇ ਮਰ ਗਈ ਕਿਉਂਕਿ ਉਸ ਦੇ ਇਰਦ ਗਿਰਦ ਦੇ ਲੋਕਾਂ ਨੇ ਧਿਆਨ ਨਹੀਂ ਰੱਖਿਆ, ਸੋ ਇਸ ਲਈ ਸਾਨੂੰ ਮਾਸਕ ਜਿਹੜੇ ਉਹ ਪਾਉਣੇ ਚਾਹੀਦੇ ਆ। ਪਰ ਉੱਥੇ ਬੈਠੇ ਕੁਛ ਜਿਹੜੇ ਮਾਸਕ ਦੇ ਖਿਲਾਫ ਵਾਲੇ ਲੋਕ ਸੀਗੇ ਉਹ ਜ਼ੋਰ ਨਾਲ ਜਿਹੜੇ ਉਸ ਦੀ ਦਾਦੀ ਦੀ ਜਿਹੜੀ ਆ ਮੌਤ ਦੇ ਉੱਤੇ ਹੱਸਣ ਜਿਹੜਾ ਉਹ ਲੱਗ ਗਏ। ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਵੀ ਜਿਹੜੀਆਂ ਲੋਕ ਹੱਸ ਰਹੇ ਸੀ ਉਹਨਾਂ ਵਿੱਚੋਂ ਕਈਆਂ ਨੂੰ ਉਹਦੇ ਇੰਪਲੋਇਰਸ ਆ ਉਹਨਾਂ ਨੇ ਬਾਹਰ ਦਾ ਰਸਤਾ ਵੀ ਜਿਹੜਾ ਹੁਣ ਦਿਖਾ ਦਿੱਤਾ ਆ, ਨੌਕਰੀ ਤੋਂ ਉਹਨਾਂ ਨੇ ਲਾਂਭੇ ਜਿਹੜਾ ਉਹ ਕਰ ਦਿੱਤਾ। ਕਿਸੇ ਦੇ ਮਰਗ ਦੇ ਉੱਤੇ ਚਾਹੇ ਤੁਹਾਡੇ ਉਸ ਦੇ ਨਾਲ ਵਿਚਾਰ ਇੱਦਾਂ ਮਿਲਦੇ ਆ ਨਹੀਂ ਮਿਲਦੇ, ਇਹ ਤਾਂ ਦੇਖੋ ਬਹੁਤ ਮਾਮੂਲੀ ਜੀ ਗੱਲ ਦੇ ਉੱਤੇ ਦੇਖੋ ਕਿੱਦਾਂ ਉਸ ਦੀ ਮੌਤ ਦਾ ਜਿਹੜਾ ਉਹ ਮਜ਼ਾਕ ਬਣਾ ਰਹੇ ਆ। ਇਹ ਬਹੁਤ ਮਾੜੀ ਗੱਲ ਆ। ਆਪਣੇ ਇਸ ਤਰੀਕੇ ਦੇ ਨਾਲ ਸਿਰਫ ਇੱਕ ਵਿਚਾਰਧਾਰਕ ਚੀਜ਼ ਨੂੰ ਲੈ ਕੇ ਜੇ ਕਿਸੇ ਦਾ ਕੋਈ ਵਿਰੋਧੀ ਆ ਉਸ ਦੇ ਪਰਿਵਾਰ ਦੀ ਜਾਂ ਉਸ ਦੇ ਮਰਨ ਦੇ ਉੱਤੇ ਜੇ ਕੋਈ ਖੁਸ਼ੀ ਮਨਾ ਰਿਹਾ ਆ, ਅੰਦਰ ਝਾਕਣ ਦੀ ਜਿਹੜੀ ਉਹਨਾਂ ਨੂੰ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਕਹਿੰਦੇ ਵੀ ਹੁਣ ਚਾਂਸ ਬਣਦੇ ਜਾ ਰਹੇ ਆ ਵੀ ਉਹ ਆਪਣੀ ਸੀਟ ਬਚਾ ਲੈਣਗੇ। ਜਿਹੜੀ ਯੂਸੀ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਆ ਉਹਨਾਂ ਨੇ ਕੁਛ ਹਫ਼ਤੇ ਪਹਿਲਾਂ ਪੋਲ ਕੀਤਾ ਸੀ ਅਤੇ ਉਹਨਾਂ ਨੇ ਕਿਹਾ ਸੀ ਵੀ ਕੈਲੀਫੋਰਨੀਆ ਦੇ ਵੋਟਰਸ ਈਵਨਲੀ ਸਪਲਿਟ ਹੈਗੇ ਆ। ਪਰ ਅੱਜ ਉਹਨਾਂ ਦੇ ਜਿਹੜੇ ਨਵੇਂ ਪੋਲਸ ਆਏ ਆ ਇਹ ਪੋਲਸ ਆ, ਇਹ ਆਪਾਂ ਸਰੋਤਿਆਂ ਨੂੰ ਦੱਸ ਦਈਏ, ਪਰ ਮੰਗਲਵਾਰ ਰਾਤ ਨੂੰ ਤੋਂ ਬਾਅਦ ਹੀ ਜਿਹੜਾ ਇਹ ਡਿਸਾਈਡ ਹੋਊਗਾ ਕਿਉਂਕਿ ਟਿਊਜ਼ਡੇ ਜਿਹੜਾ ਲਾਸਟ ਡੇ ਆ ਤੁਹਾਨੂੰ ਬੈਲਟ ਡਰੋਪ ਕਰਨ ਦਾ, ਜਾਂ ਹੁਣ ਤੁਸੀਂ ਮੇਲ ਕਰ ਸਕਦੇ ਆ। ਅਤੇ ਯੂਸੀ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਜਿਹੜੇ ਨਵੇਂ ਸਰਵੇ ਕੀਤੇ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ 60.1% ਜਿਹੜੇ ਲਾਈਕਲੀ ਵੋਟਰਸ ਆ ਉਹ ਇਹ ਕਹਿ ਰਹੇ ਆ ਵੀ ਗਵਰਨਰ ਨੂੰ ਰਿਕਾਲ ਨਹੀਂ ਕਰਨਾ ਚਾਹੀਦਾ। 38.5% ਜਿਹੜੇ ਆ ਉਹ ਰੀਕਾਲ ਕਰਨ ਦੇ ਹੱਕ ਦੇ ਵਿੱਚ ਆ। 2% ਲਾਈਕਲੀ ਵੋਟਰਸ ਜਿਹੜੇ ਆ ਉਹ ਅਨਡਿਸਾਈਡਡ ਹੈਗੇ ਆ। ਇਹ ਜਿਹੜਾ ਪੋਲਸਟਰਸ ਨੇ ਇਹ ਜਿਹੜੇ ਪੋਲ ਕੀਤੇ ਆ ਅਗਸਤ 30 ਤੋਂ ਲੈ ਕੇ ਸਤੰਬਰ 6 ਤੱਕ ਜਿਹੜੇ ਆ ਉਹ ਕੀਤੇ ਹੈਗੇ ਆ। ਜੀ ਬਿਲਕੁਲ। ਸੋ ਵੱਖ-ਵੱਖ ਪੋਲਸ ਦੀ ਐਵਰੇਜ ਜੇ ਦੱਸ ਜਾਈਏ 56% ਜਿਹੜੇ ਆ ਗਵਰਨਰ ਨੂੰ ਉਹਦੇ ਅਹੁਦੇ ਦੇ ਉੱਤੇ ਰਹਿਣ ਦੇਣਾ ਚਾਹੁੰਦੇ ਆ ਅਤੇ 41% ਜਿਹੜੇ ਲੋਕ ਆ ਜਿਨ੍ਹਾਂ ਨੂੰ ਸਰਵੇ ਕੀਤਾ ਗਿਆ ਆ ਉਹ ਇਸ ਨੂੰ ਇਹਦੇ ਅਹੁਦੇ ਤੋਂ ਲਾਂਭੇ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਹਾਲ ਦੀ ਘੜੀ ਇੱਕ ਟਾਈਮ ਦੇ ਉੱਤੇ ਨੈਕ ਟੂ ਨੈਕ ਮੁਕਾਬਲੇ ਤੋਂ ਬਾਅਦ ਦੇ ਵਿੱਚ ਗੈਵਨ ਨਿਊਸਮ ਥੋੜ੍ਹੀ ਜਿਹੀ ਲੀਡ ਬਣਾਉਂਦਾ ਨਜ਼ਰ ਆ ਰਿਹਾ ਆ। ਪਰ ਆਪਾਂ ਪਿਛਲੀਆਂ 2 ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਦੇਖਿਆ ਆ ਇਹ ਸਰਵੇ ਜਿਹੜੇ ਆ ਕਈ ਦੀ ਧਰੇ ਦੇ ਧਰਾਏ ਜਿਹੜੇ ਆ ਉਹ ਰਹਿ ਜਾਂਦੇ ਆ। ਜਿੱਤ ਦਾ ਅਖੀਰ ਦੇ ਵਿੱਚ ਬਾਜੀ ਕੋਈ ਹੋਰ ਹੀ ਜਿਹੜਾ ਉਹ ਮਾਰ ਜਾਂਦਾ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਜਿਹੜੇ ਮੈਂਡੇਟਸ ਆ ਉਸ ਦੇ ਆਉਣ ਤੋਂ ਬਾਅਦ ਦੇ ਵਿੱਚ ਹੁਣ ਕਈ ਥਾਵਾਂ ਦੇ ਉੱਤੇ ਜਿਹੜੇ ਅਦਾਲਤਾਂ ਵੱਲ ਨੂੰ ਰੁਖ ਜਿਹੜਾ ਉਹ ਹੋ ਰਿਹਾ ਆ। ਬਹੁਤ ਸਾਰੇ ਜਿਹੜੇ ਸੂਬੇ ਆ ਉਹ ਕਹਿ ਰਹੇ ਆ ਵੀ ਜਿਹੜੇ ਫੈਡਰਲ ਸਰਕਾਰ ਆ ਉਹ ਆਪਣੀ ਜਿਹੜੀ ਲੋੜ ਤੋਂ ਵੱਧ ਤਾਕਤ ਆ ਉਸ ਦਾ ਇਸਤੇਮਾਲ ਜਿਹੜੀ ਉਹ ਕਰ ਰਹੀ ਆ। ਕੱਲ੍ਹ ਹੀ ਜਿਹੜੇ ਇੱਕ ਚੀਫ ਆਫ ਸਟਾਫ ਆਈ ਥਿੰਕ ਜਿਹੜੇ ਆ ਰੌਨ ਕਲਾਈਨ ਉਹਨਾਂ ਨੇ ਕਿਸੇ ਦੀ ਰੀਟਵੀਟ ਜਿਹੜੀ ਉਹ ਕੀਤੀ ਜਿਸ ਦਾ ਬਾਅਦ ਦੇ ਵਿੱਚ ਰੌਲਾ ਪਿਆ। ਕਹਿੰਦੇ ਵੀ ਅੰਦਰ ਖਾਤੇ ਤਾਂ ਜਿਹੜੀ ਉਹ ਇਹ ਗੱਲ ਸੀ। ਸੋ ਉਹ ਟਵੀਟ ਦੇ ਵਿੱਚ ਕਹਿ ਰਹੇ ਸੀ ਵੀ ਜਿਹੜਾ ਓਸ਼ਾ ਆ ਜਾਂ ਲੇਬਰ ਡਿਪਾਰਟਮੈਂਟ ਆ ਉਹ ਜਿਹੜੇ ਇਹ ਐਮਰਜੈਂਸੀ ਪਾਵਰਸ ਦੀ ਵਰਤੋਂ ਕਰਦੇ ਹੋਏ ਜਿਹੜਾ ਮੈਂਡੇਟਸ ਆ ਵੈਕਸੀਨ ਮੈਂਡੇਟਸ ਆ ਉਹ ਲਾ ਰਹੇ ਆ। ਸੋ ਕਹਿੰਦੇ ਵੀ ਕਿਤੇ ਨਾ ਕਿਤੇ ਇਹ ਇੱਕ ਵਰਕ ਅਰਾਊਂਡ ਸੀਗਾ ਫੈਡਰਲ ਸਰਕਾਰ ਦੇ ਲਈ ਵੀ ਉਹਨਾਂ ਨੂੰ ਅਸਲ ਕਾਨੂੰਨ ਜਿਹੜਾ ਆ ਉਹ ਲਿਆਉਣ ਦੀ ਬਜਾਏ ਇੱਕ ਵਰਕ ਅਰਾਊਂਡ ਵਰਤਦੇ ਹੋਏ ਇਹ ਮੈਂਡੇਟਸ ਆ ਉਹ ਲਿਆਂਦੇ ਜਾ ਸਕਣ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਈ ਜਿਹੜੇ ਆਪਾਂ ਨੂੰ ਲੱਗਦਾ ਆ ਹਰਜੋਤ ਸਿੰਘ ਜੀ ਵੀ ਲੀਗਲ ਚੈਲੰਜਸ ਆ ਇਸ ਵੈਕਸੀਨ ਮੈਂਡੇਟ ਦੇ ਉੱਤੇ ਜਿਹੜੇ ਆ ਉਹ ਦੇਖਣੇ ਪੈਣਗੇ। ਕੱਲ੍ਹ ਤਾਂ ਜਿਹੜੇ ਰਾਸ਼ਟਰਪਤੀ ਆ ਉਹ ਇਹ ਕਹਿ ਰਹੇ ਸੀਗੇ ਵੀ ਭਾਈ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਵੈਕਸੀਨ ਦੇ ਰਹੇ ਹਾਂ, ਕਈ ਕੁਛ ਜਿਹੜਾ ਉਹ ਤੁਹਾਨੂੰ ਕਹਿ ਕੇ ਦੇਖ ਲਿਆ ਪਰ ਤੁਸੀਂ ਮੰਨ ਨਹੀਂ ਰਹੇ। ਸੋ ਅੱਕ ਕੇ ਜਿਹੜਾ ਹੁਣ ਸਾਨੂੰ ਇਹ ਮੈਂਡੇਟ ਲਿਆਉਣੇ ਪੈਣਗੇ ਅਤੇ ਉਹਦੇ 'ਤੇ ਪੁਸ਼ਬੈਕ ਕੀਤਾ ਕ੍ਰਿਟਿਸਿਜ਼ਮ ਦਾ ਅਤੇ ਕਹਿੰਦੇ ਵੀ ਕੋਈ ਨਹੀਂ ਕਰ ਲੈਣ ਲੀਗਲ ਚੈਲੰਜਸ ਆਪਾਂ ਜਿਹੜਾ ਉਹ ਦੇਖ ਲਾਂਗੇ। ਸੋ ਕਾਫੀ ਜਿਹੜਾ ਅੱਗੇ ਹੁਣ ਕਹਿ ਲਓ ਵੀ ਮਾਮਲਾ ਹੋਰ ਗੁੰਝਲਦਾਰ ਬਣ ਸਕਦਾ ਆ। ਅਗਲੀ ਖਬਰ ਜਿਹੜੀ ਆ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਵੈਸੇ ਤਾਂ ਕੱਲ੍ਹ ਨੂੰ ਡਿਟੇਲ ਜਿਹੜਾ ਜੇ ਤਿਰਕੀਆਣਾ ਆ ਉਹਨਾਂ ਦਾ ਸੈਚਰਡੇ ਨੂੰ ਹਰ ਸੈਚਰਡੇ ਸਵੇਰੇ 9 ਵਜੇ ਤੋਂ 10:30 ਵਜੇ ਤਾਈਂ ਸ਼ੋਅ ਹੁੰਦਾ, ਉਹਦੇ ਵਿੱਚ ਡਿਟੇਲ 'ਚ ਉਹ ਦੱਸਣਗੇ। ਅੱਜ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਅਸੀਂ ਜਿਹੜਾ ਨਵਾਂ ਬਜਟ ਪਲਾਨ ਆ ਬਜਟ ਬਿੱਲ ਆ ਉਹਦੇ ਵਿੱਚ 8 ਮਿਲੀਅਨ ਜਿਹੜੇ ਇਮੀਗਰੈਂਟਸ
ਜਿਹੜੇ ਅਨਡਾਕੂਮੈਂਟਡ USA 'ਚ ਰਹਿ ਰਹੇ ਆ ਉਹਨਾਂ ਨੂੰ ਲੀਗਲਾਈਜ਼ ਕਰਨ ਦੀ ਗੱਲ ਵੀ ਕਰਾਂਗੇ। ਯੂਜ਼ਲੀ ਉਹਨਾਂ ਨੂੰ 60 ਵੋਟਾਂ ਚਾਹੀਦੀਆਂ ਹੈਗੀਆਂ, ਪਰ ਜੇ ਇਸ ਬਿੱਲ ਦੇ ਥਰੂ ਲਿਆਂਦੇ ਆ ਤੇ ਉਹ ਮੈਜੋਰਟੀ ਦੇ ਨਾਲ ਕਹਿੰਦੇ ਪਾਸ ਹੋ ਸਕਦਾ ਹੈਗਾ। ਸੋ ਹੁਣ ਇਹ ਡਿਪੈਂਡ ਕਰਦਾ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਕਿੰਨਾ ਕੁ ਇਹਦੇ ਤੇ ਜ਼ੋਰ ਲਾਉਣਗੇ। ਜੀ, ਉਹਨਾਂ ਨੂੰ ਆਪਣੇ ਹੀ ਸਾਥੀਆਂ ਨੂੰ ਜਿਹੜਾ ਉਹ ਮਨਾਉਣਾ ਉਹੀ ਜਿਹੜੀ ਇੱਕ ਵੱਡੀ ਚੁਣੌਤੀ ਜਿਹੜੀ ਰਹੂਗੀ। ਰਿਪਬਲਿਕਨਸ ਨੇ ਤਾਂ ਕੋਰੀ ਨਾ ਜਿਹੜੀ ਇਸ ਚੀਜ਼ ਦੇ ਵਿੱਚ ਕਰਨੀ ਹੀ ਜੀ। ਹੈਗੀ ਆ। ਸੋ ਡਿਪੈਂਡ ਕਰਦਾ, ਕਿਉਂਕਿ ਕੁਛ ਇਸ਼ੂ ਜਿਹੜੇ ਉਹਨੇ ਆ ਉਹ ਰਿਪਬਲਿਕਨ ਵੀ ਪਸੰਦ ਕਰਦੇ ਆ। ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫਾਰਮ ਵਰਕਰਸ ਤੇ ਜਿਹੜੇ ਉਹਨਾਂ ਨੇ ਪੈਂਡੇਮਿਕ। ਕਰਨਾ ਨਹੀਂ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੀ ਹੈ ਵੀ ਜਿੰਨੀ ਪਾਰਟੀਜ਼ਨ ਇਸ ਟਾਈਮ ਲੜਾਈ ਹੈਗੀ ਆ, ਡੈਮੋਕ੍ਰੇਟਸ ਉਹਨਾਂ ਦੀ ਨਹੀਂ ਮੰਨਦੇ ਅਤੇ ਰਿਪਬਲਿਕਨਸ ਇਹਨਾਂ ਦੀ ਨਹੀਂ ਮੰਨਦੇ। ਸੋ ਇਹ ਇੱਕ ਪਾਰਟੀਜ਼ਨ ਸਮਝੌਤਾ ਹੀ ਜਿਹੜਾ ਆਪਸ ਦੇ ਵਿੱਚ ਜਿਹੜਾ ਹੋ ਕੇ ਆਊਗਾ। ਜੇ ਬਿੱਲ ਪਾਸ ਵੀ ਹੋਇਆ ਤਾਂ ਇਹ ਪਾਰਟੀ ਲਾਈਨ ਦੇ ਉੱਤੇ ਹੀ ਆ। ਬਹੁਤ ਘੱਟ ਚਾਂਸ ਆ ਵੀ ਕੋਈ ਇੱਧਰੋਂ ਉੱਧਰ ਜਿਹੜਾ ਹੈ ਇੱਕ ਦੂਜੇ ਦੇ ਉਲਟ ਜਿਹੜੀ ਉਹ ਵੋਟ ਪਾਵੇ। ਸੋ ਡੈਮੋਕ੍ਰੇਟਾਂ ਨੂੰ ਤਾਂ ਹਾਲ ਦੀ ਘੜੀ ਆਪਣਿਆਂ ਦੀ ਪਈ ਆ, ਵਿਰੋਧੀਆਂ ਵੱਲ ਦਾ ਤਾਂ ਉਹ ਅਜੇ ਸੋਚ ਵੀ ਜਿਹੜਾ ਉਹ ਬਿਲਕੁਲ ਵੀ ਜੀ। ਨਹੀਂ ਰਹੇ ਹੈਗੇ। ਸੋ ਕਹਿੰਦੇ ਵੀ ਜੇ ਇਸ ਤਰੀਕੇ ਨਾਲ ਲੋਕ ਪੱਕੇ ਹੋਊਗੇ ਤਾਂ ਜਿਹੜੇ ਲੋਕ ਐਜ ਏ ਬੱਚੇ ਇੱਥੇ ਆਏ ਸੀ, ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਬੈਨੀਫੀਸ਼ੀਅਰੀਜ਼ ਆਏ ਸੀ, ਫਾਰਮ ਵਰਕਰਸ ਤੇ ਹੋਰ ਜਿਹੜੇ ਪੈਂਡੇਮਿਕ ਏਰਾ ਅਸੈਂਸ਼ੀਅਲ ਵਰਕਰਸ, ਜਦੋਂ ਕਰੋਨਾ ਵਾਇਰਸ ਦੇ ਦੌਰਾਨ ਜਿਹੜੇ ਅਸੈਂਸ਼ੀਅਲ ਵਰਕਰਸ ਦੇ ਵਿੱਚ ਤਾਂ ਹੁਣ ਫਿਰ ਟਰੱਕਰਸ ਵੀ ਆ ਜਾਣੇ ਆ, ਉਹਦੇ 'ਚ ਸਾਰੇ ਆਊਗੇ ਤੇ ਉਹ ਪਰਮਾਨੈਂਟਲੀ US ਰੈਜ਼ੀਡੈਂਸ ਲਈ ਅਪਲਾਈ ਕਰ ਸਕਣਗੇ, ਉਹ ਗ੍ਰੀਨ ਕਾਰਡ ਲੈ ਸਕਣਗੇ। ਇਹ ਜਿਹੜੇ ਡੈਮੋਕ੍ਰੈਟਿਕ ਸੈਨੇਟ ਦੇ ਏਡਸ ਆ ਉਹਨਾਂ ਨੇ ਦੱਸਿਆ ਆ। ਹਜੇ ਇਹਦੇ ਤੇ ਕੋਈ ਫਾਈਨਲ ਨਹੀਂ ਹੋਇਆ, ਪਰ ਉਹ ਕੋਸ਼ਿਸ਼ ਜ਼ਰੂਰ ਕਰ ਰਹੇ ਹੈਗੇ ਆ। ਸੋ ਬਾਕੀ ਕਿੰਨੀ ਕੁ ਇਹਦੀ ਡਿਟੇਲ ਆ ਉਹ ਕੱਲ੍ਹ ਨੂੰ ਜੇ ਤਿਰਕੀ ਆਉਣਾ ਹੋਣੀ ਉਹ ਦੱਸਣਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਤਰ ਦਾ ਕਹਿੰਦੇ ਦੂਜਾ ਜਹਾਜ਼ ਕਾਬਲ ਤੋਂ ਜਿਹੜੇ ਅੰਤਰਰਾਸ਼ਟਰੀ ਲੋਕ ਉੱਥੇ ਰਹਿ ਰਹੇ ਸੀਗੇ ਬਾਹਰਲੇ ਜਿਹੜੇ ਆ ਉਹਨਾਂ ਨੂੰ ਲੈ ਕੇ ਉਸਨੇ ਉਡਾਨ ਭਰੀ ਆ। ਇਹ ਦੂਜੀ ਫਲਾਈਟ ਦੇ ਵਿੱਚ 158 ਜਿਹੜੇ ਆ ਉਹ ਉਡਾਨ ਭਰਨ ਵਾਲੇ ਆ ਪੈਸੰਜਰਸ ਆ ਉਹਦੇ ਵਿੱਚ ਸੀਗੇ। ਜਰਮਨ, ਕੈਨੇਡੀਅਨ, ਫਰੈਂਚ, ਡੱਚ, ਬ੍ਰਿਟਿਸ਼, ਬੈਲਜੀਅਨ, ਮੋਰੇਸ਼ੀਅਨ ਤੇ ਜਿਹੜੇ ਆ ਉਹ ਨੈਸ਼ਨਲਸ ਇਸ ਦੇ ਵਿੱਚ ਲੰਘੇ ਆ। ਸੋ ਤਾਲਿਬਾਨ ਵਾਲਿਆਂ ਨੇ ਤਕਰੀਬਨ 200-300 ਲੋਕਾਂ ਨੂੰ ਉੱਥੋਂ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਸੀਗੀ। ਸੋ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਜਿਹੜੇ ਓਵਰਆਲ ਸੰਬੰਧ ਤਾਲਿਬਾਨ ਦੇ ਬਾਕੀ ਮੁਲਕਾਂ ਦੇ ਨਾਲ ਰਹਿੰਦੇ ਹੈਗੇ ਆ। ਬਿਲਕੁਲ। ਸੋ ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਫਲਾਈਟਸ ਅਫਗਾਨਿਸਤਾਨ ਦੇ ਰਿਫਿਊਜੀਜ਼ ਦੀਆਂ USA ਨੂੰ ਆਉਣੀਆਂ ਸੀਆਂ, ਉਹ ਰੋਕ ਦਿੱਤੀਆਂ ਗਈਆਂ ਆ। ਕਹਿੰਦੇ ਵੀ ਕੁਛ ਜਿਹੜੇ ਅਫਗਾਨ ਲੋਕ ਆ ਉਹਨਾਂ ਦੇ ਵਿੱਚ ਮੀਸਲਸ, ਜਿਹਨੂੰ ਆਪਾਂ ਪੰਜਾਬੀ 'ਚ ਖਸਰਾ ਵੀ ਕਹਿ ਦਿੰਦੇ ਆ, ਉਹ ਪਾਇਆ ਗਿਆ ਹੈਗਾ ਆ। ਸੋ ਉਹਦੇ ਕਰਕੇ ਜਿਹੜੀ ਆ USA ਦੇ ਵਿੱਚ ਉਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈਗੀ ਆ। ਇਹ ਵੀ ਲੇਟੈਸਟ ਜਿਹੜੀ ਖਬਰ ਆਈ ਹੈਗੀ ਆ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਇੱਕ ਮਾੜੀ ਚੀਜ਼ ਆ। ਸੋ ਇਹ ਬਿਮਾਰੀ ਜਿਹੜੀ ਉਹ ਇੱਥੇ ਨਾ ਫੈਲੇ, ਇੱਥੇ ਰੈਡੀਕੇਟ ਹੋਈ ਹੈ, ਪਰ ਐਂਟੀ ਵੈਕਸਰਸ ਦੇ ਕਰਕੇ ਅਮਰੀਕਾ ਦੇ ਵਿੱਚ ਵੀ ਜਿਹੜੇ ਮੀਸਲਸ ਦੇ ਕਈ ਕੇਸ ਜਿਹੜੇ ਉਹ ਦੁਬਾਰਾ ਆ ਰਹੇ ਆ। ਦਹਾਕਿਆਂ ਪਹਿਲਾਂ ਜਿਹੜੇ ਇਸ ਨੂੰ ਕਰ ਲਿਆ ਸੀਗਾ, ਪਰ ਹੁਣ ਦੇਖੋ ਵੀ ਕਈਆਂ ਦੇ ਕਰਕੇ ਇਹ ਦੁਬਾਰਾ ਆ ਰਹੀ ਆ। ਅਤੇ ਹੁਣ ਦੇਖੋ ਇਹਨਾਂ ਨੂੰ ਕਿੰਨਾ ਕੁ ਚਿਰ ਜਿਹੜਾ ਉਹ ਰੋਕ ਕੇ ਰੱਖ ਸਕਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੀ ਇਸ ਚੀਜ਼ ਇਸ ਮੌਕੇ ਜਿਹੜੀ ਗੱਲ ਸਾਹਮਣੇ ਆ ਰਹੀ ਹੈਗੀ ਆ ਵੀ ਜਦੋਂ 9/11 ਜਿਹੜਾ ਹੋਇਆ ਸੀਗਾ, ਜਿਹੜਾ ਕਿ ਕੱਲ੍ਹ ਨੂੰ ਜਿਸ ਦੀ 20ਵੀਂ ਜਿਹੜੀ ਐਨੀਵਰਸਰੀ ਕਹਿੰਦੇ ਆ। ਐਨੀਵਰਸਰੀ ਸਮਟਾਈਮਸ ਆਪਾਂ ਸੋਚਦੇ ਹਾਂ ਵੀ ਸ਼ਾਇਦ ਗੁੱਡ ਹੀ ਖੁਸ਼ੀ ਵਾਲੀ ਚੀਜ਼ ਦੇ ਲਈ ਆ, ਪਰ ਕਿਸੇ ਵੀ ਚੀਜ਼ ਦੀ ਜਦੋਂ ਵੀ ਕੋਈ ਇੱਕ ਸਾਲਾਨਾ ਜਿਹੜੀ ਉਹ ਹੋ ਜਾਂਦੀ ਆ ਤਾਂ ਉਸ ਦੇ ਲਈ ਵਰਡ ਜਿਹੜਾ ਉਹ ਵਰਤ ਲਿਆ ਜਾਂਦਾ ਆ। ਸੋ 20th ਐਨੀਵਰਸਰੀ ਜਿਹੜੀ ਆ ਇਸ ਦੀ ਅਟੈਕਸ ਦੀ ਹੈਗੀ ਆ, ਅਤੇ ਇਸ ਦੇ ਸੰਬੰਧ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਸ਼ਰਧਾਂਜਲੀ ਸਮਾਰੋਹ ਜਿਹੜੇ ਉਹ ਰੱਖੇ ਜਾਣਗੇ। ਕੱਲ੍ਹ ਦੇਖਦੇ ਹਾਂ ਵੀ ਰਾਸ਼ਟਰਪਤੀ ਜਿਹੜੇ ਆ ਉਹ ਕੀ ਆਖਦੇ ਆ। ਕਈ ਜਿਹੜੇ ਵਿਕਟਮ ਪੀੜਤ ਪਰਿਵਾਰ ਆ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਤੁਸੀਂ ਨਾ ਆਇਓ ਉੱਥੇ, ਤੁਸੀਂ ਸਾਡੇ ਨਾਲ ਗੱਲਾਂ ਵਾਅਦੇ ਕੀਤੇ ਆ ਪਰ ਪੂਰੇ ਨਹੀਂ ਕਰ ਰਹੇ। ਪਰ ਉਹਨਾਂ ਨੇ ਫਿਰ ਬਾਅਦ 'ਚ 9/11 ਦੇ ਜਿਹੜੇ ਕੁਛ ਦਸਤਾਵੇਜ਼ ਆ ਉਹਨਾਂ ਨੂੰ ਜਨਤਕ ਕਰਨ ਦਾ ਵੀ ਜਿਹੜਾ ਉਹ ਆਖ ਦਿੱਤਾ ਸੀਗਾ। ਹੁਣ ਖਾਸ ਕਰਕੇ ਜਿਹੜੇ 13 ਜਵਾਨਾਂ ਦੀ ਜਿਹੜੀ ਮੌਤ ਹੋਈ ਆ ਅਫਗਾਨਿਸਤਾਨ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਵੀ ਕਈ ਜਿਹੜੇ ਵੈਟਰਨਸ ਆ ਅਤੇ ਕਈ ਪਰਿਵਾਰ ਆ ਉਹਨਾਂ ਦਾ ਵੀ ਗੁੱਸਾ ਜਿਹੜਾ ਰਾਸ਼ਟਰਪਤੀ ਬਾਈਡਨ ਦੇ ਉੱਤੇ ਸੀਗਾ। ਕਹਿੰਦੇ ਵੀ 9/11 ਤੋਂ ਬਾਅਦ ਦੇ ਵਿੱਚ ਏਅਰਪੋਰਟ ਸਿਕਿਉਰਿਟੀ ਫੋਰਐਵਰ ਜਿਹੜੀ ਉਹ ਚੇਂਜ ਹੋ ਗਈ। TSA ਵਰਗੀ ਸੰਸਥਾ ਜਿਹੜੀ ਉਹ ਹੋਂਦ ਦੇ ਵਿੱਚ ਆਈ। ਪਹਿਲੋਂ ਕਹਿੰਦੇ ਸੀ ਵੀ ਸਿਕਿਉਰਿਟੀ ਤਾਂ ਕਹਿਣ ਨੂੰ ਹੀ ਜਿਹੜੇ ਕਾਈਂਡ ਆਫ ਹੁੰਦੀ ਸੀਗੀ, ਉਦੋਂ ਤਾਂ ਅਖੀਰਲੇ ਮੂਮੈਂਟ ਦੇ ਉੱਤੇ ਜਾਂਦੇ ਸੀ ਤਾਂ ਤੁਸੀਂ ਫਿਰ ਵੀ ਜਹਾਜ਼ ਦੇ ਵਿੱਚ ਚੜ੍ਹਨ ਦਾ ਤੁਹਾਨੂੰ ਮੌਕਾ ਜਿਹੜਾ ਉਹ ਮਿਲ ਜਾਂਦਾ ਸੀਗਾ। 19 ਅਲ-ਕਾਇਦਾ ਦੇ ਜਿਹੜੇ ਅੱਤਵਾਦੀ ਆ ਉਹਨਾਂ ਨੇ 4 ਕਮਰਸ਼ੀਅਲ ਜੈਟ ਏਅਰਲਾਈਨਰਸ 11 ਸਤੰਬਰ ਨੂੰ
ਜਿਹੜੇ ਆ ਉਹ ਅਗਵਾ ਕੀਤੇ ਸੀਗੇ। ਦੋਵਾਂ ਨੂੰ ਉਹਨਾਂ ਨੇ ਵਰਲਡ ਟ੍ਰੇਡ ਸੈਂਟਰਸ ਦੇ ਵਿੱਚ, ਇੱਕ ਪੈਂਟਾਗਨ ਦੇ ਵਿੱਚ ਤੇ ਇੱਕ ਸ਼ੈਂਕਸਵਿਲ ਪੈਨਸਿਲਵੇਨੀਆ ਦੇ ਵਿੱਚ ਜਿਹੜਾ ਆ ਉਹ ਡਿੱਗਾ ਸੀ। ਇਸ ਪੂਰੇ ਅੱਤਵਾਦੀ ਹਮਲੇ ਦੇ ਵਿੱਚ 3000 ਦੇ ਤਕਰੀਬਨ ਲੋਕ ਆ ਉਹ ਮਾਰੇ ਗਏ ਸੀਗੇ। ਏਅਰਪੋਰਟ ਸਿਕਿਉਰਿਟੀ ਪੂਰੀ ਤਰ੍ਹਾਂ ਚੇਂਜ ਹੋ ਗਈ। ਹੁਣ ਤਾਂ ਦੇਖੋ ਜੁੱਤੀਆਂ ਤੱਕ ਵੀ ਜਿਹੜਾ ਉਹ ਲਹਾਉਂਦੇ ਨੇ ਅਤੇ ਇੱਕ ਬਹੁਤ ਲੰਮਾ ਪ੍ਰੋਸੈਸ ਜਿਹੜਾ ਸਿਕਿਉਰਿਟੀ ਦਾ ਜਿਹੜਾ ਆ ਉਹ ਹੁਣ ਐਡ ਹੋ ਚੁੱਕਾ ਹੋਇਆ ਆ। ਅਮਰੀਕਾ ਦੇ ਲਈ ਕਾਫੀ ਵੱਡਾ ਇੱਕ ਖਰਚਾ ਵੀ ਜਿਹੜਾ ਆ ਇਸ ਸਿਕਿਉਰਿਟੀ ਨੇ ਜਿਹੜਾ ਉਹ ਲਿਆਂਦਾ ਹੈਗਾ ਆ। ਜੀ, ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਸਰੋਤੇ ਆ, ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਆ, ਲਗਭਗ ਹਰ ਸ਼ਹਿਰ ਦੇ ਵਿੱਚ ਜਿਹੜੇ ਲੋਕ 3000 ਦੇ ਕਰੀਬ ਮਾਰੇ ਗਏ ਸੀ। ਨਿਊਯਾਰਕ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਗਵਰਨਮੈਂਟ ਦੇ ਜਿਹੜੇ ਲੋਕਲ ਆਫੀਸ਼ੀਅਲਸ ਆ ਉਹਨਾਂ ਨੇ ਰੱਖਿਆ। ਸੋ ਟਰਾਈ ਕਰੋ ਜਿੱਥੇ ਜਿੱਥੇ ਵੀ ਰਹਿੰਦੇ ਆ, ਜੇ ਹਾਜ਼ਰ ਹੋ ਸਕਦੇ ਆ, ਖਾਸ ਕਰਕੇ ਜੇ ਕੋਈ ਦਸਤਾਰ ਸਜਾ ਕੇ ਜਾ ਸਕਦਾ ਤਾਂ ਹੋਰ ਵੀ ਵਧੀਆ ਹੋਊਗਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਆਪਾਂ ਦੁੱਖ ਵੀ ਸਾਂਝਾ ਕਰਦੇ ਆ, ਦੂਜਾ ਸਾਡੀ ਜਿਹੜੀ ਆਇਡੈਂਟੀਟੀ ਆ ਉਹ ਵੀ ਪਤਾ ਲੱਗਦਾ ਵੀ ਇਹ ਆਪਾਂ ਇੱਥੇ ਦੇ ਵਸਿੰਦੇ ਆ। ਸੋ ਇਹਨੂੰ ਦੇਖਦੇ ਹੋਏ ਅੱਜ ਫਰਿਜ਼ਨੋ ਦੇ ਕੁਛ ਟਰੱਕਰਸ ਵੀਰ ਜਿਹੜੇ ਆਪਣੇ ਆ, ਉਹਨਾਂ ਨੇ ਵੀ ਇੱਕ ਪ੍ਰੋਗਰਾਮ ਕੀਤਾ। ਜੀ ਬਿਲਕੁਲ, ਆਪਾਂ ਉੱਥੇ ਪਹੁੰਚੇ ਸੀ। ਫਰੈਜ਼ਨੋ ਫਾਇਰ ਡਿਪਾਰਟਮੈਂਟ ਦੇ ਵਿੱਚ ਜਿਹੜੇ ਉੱਥੇ ਅੱਜ ਸਵੇਰੇ ਤਕਰੀਬਨ 11:30 ਵਜੇ ਉਹ ਉੱਥੇ ਜਿਹੜੇ ਪੰਜਾਬੀ ਸਿੱਖ ਟਰੱਕਰਸ ਆ ਉਹ ਗਏ। ਉਹਨਾਂ ਨੇ ਉਹਨਾਂ ਦਾ ਬ੍ਰੇਕਫਾਸਟ ਅਤੇ ਅੱਜ ਲੰਚ ਜਿਹੜਾ ਆ ਉਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪੋਂਸਰ ਕੀਤਾ। ਫਰੈਜ਼ਨੋ ਫਾਇਰ ਡਿਪਾਰਟਮੈਂਟ ਜਿਹੜੀਆਂ ਸੇਵਾਵਾਂ ਜਿਹੜੇ ਫਾਇਰ ਫਾਈਟਰਸ ਆ ਉਹ ਨਿਭਾ ਰਹੇ ਆ, ਉਹਨਾਂ ਦਾ ਧੰਨਵਾਦ ਜਿਹੜਾ ਉਹ ਕਰਨ ਦੇ ਲਈ। ਆਈਡੈਂਟੀਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਾਂ ਬਹੁਤ ਵਾਰੀ ਕਈ ਥਾਵਾਂ ਦੇ ਉੱਤੇ ਲੱਖਾਂ ਡਾਲਰ ਜਿਹੜਾ ਉਹ ਖਰਚਦੇ ਹਾਂ, ਚੰਗੀ ਗੱਲ ਉਹ ਵੀ ਕਰਨਾ ਚਾਹੀਦਾ, ਪਰ ਆਪਾਂ ਨੂੰ ਆਪਣੀ ਕਮਿਊਨਿਟੀਜ਼ ਦੇ ਵਿੱਚ ਜਿਹੀ ਸੰਸਥਾਵਾਂ ਆ ਉਹਨਾਂ ਦੇ ਨਾਲ ਮਿਲ ਕੇ ਕਰਨਾ ਚਾਹੀਦਾ ਹੈ ਅਤੇ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਆ। ਮੇਰੀ ਉੱਥੇ ਜੇ ਫਾਇਰ ਕੈਪਟਨ ਸ਼ੇਨ ਦੇ ਨਾਲ ਵੀ ਜਿਹੜੀ ਗੱਲਬਾਤ ਜਿਹੜੀ ਹੋਈ, ਉਹ ਦੱਸ ਰਹੇ ਸੀਗੇ ਵੀ 9/11 ਦੇ ਜਿਹੜੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਵੀ ਡਿਪਾਰਟਮੈਂਟ ਦੇ ਕੁਛ ਲੋਕ ਆ ਅਤੇ ਖੁਦ ਉਹ ਉੱਥੇ ਗਏ ਸੀਗੇ ਅਤੇ ਅਸੀਂ ਵੀ ਉੱਥੇ ਜਿਹੜੀ ਉਹ ਮਦਦ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਕੀਤੀ ਸੀਗੀ। ਸੋ ਧੰਨਵਾਦ ਕਰਦੇ ਹਾਂ। ਫਰੈਜ਼ਨੋ ਸਿਟੀ ਕਹਿੰਦੇ ਆ ਵੀ ਵਨ ਆਫ ਦਾ ਮੋਸਟ ਐਕਟਿਵ ਇਹਨਾਂ ਦਾ ਫਾਇਰ ਡਿਪਾਰਟਮੈਂਟ ਹੈਗਾ ਆ। ਆਲਰੇਡੀ 1 ਜਨਵਰੀ ਤੋਂ ਲੈ ਕੇ ਹੁਣ ਤੱਕ 5000 ਅੱਗ ਜਿਹੜੀ ਆ ਫਰੈਜ਼ਨੋ ਸਿਟੀ ਦੇ ਵਿੱਚ ਜਿਹੜੀ ਉਹ ਲੱਗ ਚੁੱਕੀ ਆ, ਜਿਸ ਨੂੰ ਇਹਨਾਂ ਨੇ ਜਿਹੜਾ ਉਹ ਬੁਝਾਇਆ ਹੈਗਾ ਆ, ਉਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਵਿੱਚੋਂ ਮੋਸਟਲੀ ਇੱਕ ਜਿਹੜੀ ਹੋਮਲੈਸਨੈਸ ਆ ਉਹ ਬਹੁਤ ਵੱਡੀ ਸਮੱਸਿਆ ਆ। ਕਹਿੰਦੇ ਅੱਧੀਆਂ ਅੱਗਾਂ ਜਿਹੜੀਆਂ ਆ ਇਹਨਾਂ ਦੇ ਕਰਕੇ ਜਾਂ ਇਹ ਜਾਣ ਬੁੱਝ ਕੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਲਾ ਦਿੰਦੀਆਂ ਆ ਅਤੇ ਸਟਰਕਚਰ ਫਾਇਰਸ ਵੀ ਜਿਹੜੀਆਂ ਉਹ ਕਈ ਹੁੰਦੀਆਂ ਨੇ। ਸੋ ਉਹਨਾਂ ਨੇ ਧੰਨਵਾਦ ਕੀਤਾ ਕਮਿਊਨਿਟੀ ਦਾ। ਫਾਇਰ ਚੀਫ ਵੀ ਜਿਹੜੇ ਆ ਉੱਥੇ ਉਹ ਮੌਜੂਦ ਸੀਗੇ, ਉਹਨਾਂ ਨੇ ਵੀ ਥੈਂਕ ਯੂ ਕੀਤਾ ਅਤੇ ਅਸੀਂ ਵੀ ਆਪਣੇ ਜਿਹੜੇ ਟਰੱਕਰ ਵੀਰ ਹੈਗੇ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਇਹ ਕੰਮ ਕੀਤਾ ਆ। ਉਹਨਾਂ ਦਾ ਜਿਹੜਾ ਧੰਨਵਾਦ ਕੀਤਾ ਜਿਹੜਾ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਆਪਣੀ ਜਾਨ ਜਿਹੜੀ ਆ ਉਹ ਕਹਿ ਲਓ ਵੀ ਜਾਨ ਦੀ ਬਾਜੀ ਜਿਹੜੀ ਉਹ ਲਾ ਦਿੰਦੇ ਆ। ਅਤੇ ਇਹਨਾਂ ਨੂੰ ਦੇਖਦੇ ਹੋਏ ਬਾਕੀ ਵੀ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਸਿੱਖ ਵੱਸਦੇ ਨੇ ਉਹਨਾਂ ਨੂੰ ਚਾਹੀਦਾ ਆ ਵੀ ਉਹ ਵੀ ਆਪੋ ਆਪਣੀਆਂ ਥਾਵਾਂ ਦੇ ਉੱਤੇ ਆਈਦਰ ਪੁਲਿਸ ਡਿਪਾਰਟਮੈਂਟ ਹੋ ਗਿਆ, ਫਾਇਰ ਫਾਈਟਰ ਹੋ ਗਏ, ਜਿਹੜਾ ਵੀ ਡਿਪਾਰਟਮੈਂਟ ਵਾਲੇ ਇੱਦਾਂ ਦੇ ਆ ਜਿਹੜੇ ਤੁਹਾਡੇ ਲਈ ਕਮਿਊਨਿਟੀਜ਼ ਨੂੰ ਸੇਫ ਰੱਖਦੇ ਆ, ਉਹਨਾਂ ਦਾ ਇਸ ਤਰੀਕੇ ਦੇ ਨਾਲ ਧੰਨਵਾਦ ਜਿਹੜਾ ਉਹ ਕੀਤਾ ਜਾਵੇ। ਸੋ ਬਹੁਤ ਬਹੁਤ ਜਿਹੜਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਿੰਨੇ ਵੀ ਜਿਹੜੇ ਫਰੈਜ਼ਨੋ ਦੇ ਜਿਹੜੇ ਟਰੱਕਰਸ ਆ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਅਸੀਂ ਇਕੱਲਾ ਟਰੱਕਰਸ ਨਹੀਂ ਕਹਿਣਾ ਚਾਹੁੰਦੇ, ਸਾਰੀ ਸਿੱਖ ਕਮਿਊਨਿਟੀ ਵੱਲੋਂ ਹੀ ਜਿਹੜਾ ਅਸੀਂ ਇਹ ਜਿਹੜਾ ਫੂਡ ਆ ਉਸ ਨੂੰ ਉਹਨਾਂ ਨੂੰ ਸਪੋਂਸਰ ਕੀਤਾ ਆ ਅਤੇ ਕਹਿੰਦੇ ਵੀ ਇਹੀ ਮੌਕਾ ਹੁੰਦਾ ਆ ਵੀ ਇਹਨਾਂ ਨੂੰ ਪਤਾ ਲੱਗੂਗਾ ਵੀ ਇਹ ਵੀ ਕਮਿਊਨਿਟੀ ਦੇ ਜਿਹੜੇ ਵਸਿੰਦੇ ਨਾਲ ਰਹਿੰਦੇ ਆ ਇਹ ਐਪਰੀਸ਼ੀਏਟ ਕਰਦੇ ਆ, ਧੰਨਵਾਦ ਕਰਦੇ ਆ ਇਸ ਤਰੀਕੇ ਦੇ ਨਾਲ। ਸੋ ਇਹ ਬਹੁਤ ਹੀ ਵਧੀਆ ਜਿਹੜਾ ਸਾਰਿਆਂ ਦਾ ਧੰਨਵਾਦ, ਕਿਉਂਕਿ ਇਹ ਨਾਲ ਦੇਖ ਕੇ ਕੋਈ ਨਾ ਕੋਈ ਹੋਰ ਆਪਣਾ ਭੈਣ ਭਰਾ ਵੀ ਇਹ ਕੰਮ ਕਰੂਗਾ। ਆਪਾਂ ਇੰਡੀਆ ਦਾ ਹੀ ਰੋਂਦੇ ਰਹਿੰਦੇ ਆ, ਪੰਜਾਬ ਦਾ, ਅਤੇ ਹਮੇਸ਼ਾ ਹੀ ਜਿਹੜੇ NRI ਆ ਉਹਨਾਂ ਦੀ ਬਦਨਾਮੀ ਕਰਦੇ ਆ ਉਹ। ਹੁਣ ਤੁਸੀਂ ਇੱਕ ਐਗਜ਼ਾਮਪਲ ਵੀ ਦਿੰਦੇ ਜਾਈਏ, ਕੱਲ੍ਹ ਆਪਾਂ ਅਨਾਊਂਸ ਵੀ ਕੀਤਾ ਸੀ ਇੱਕ ਸੈਕਰਾਮੈਂਟੋ ਦੇ ਵਿੱਚ ਨੌਜਵਾਨ ਬੱਚਾ ਸ਼ਾਇਦ 13 ਸਾਲਾਂ ਦਾ ਸੀ, ਉਹ ਗੁੰਮ ਹੋ ਗਿਆ ਸੀ। ਜਦੋਂ ਸਕੂਲੇ ਗਿਆ ਮੁੜ ਕੇ ਲੱਭਿਆ ਨਹੀਂ, ਅਤੇ ਕਹਿੰਦੇ ਵੀ ਉਹਨਾਂ ਦੇ ਅੱਜ ਫਾਦਰ ਨਾਲ ਵੀ ਗੱਲ ਹੋਈ ਸੀ ਸਾਡੇ ਰੇਡੀਓ ਸਟੇਸ਼ਨ ਦੇ ਉੱਤੇ, ਅਤੇ ਉਹ ਕਹਿੰਦੇ ਭਈ ਤੜਕੇ 3 ਵਜੇ ਜਾ ਕੇ ਉਹ ਬੱਚਾ ਲੱਭਿਆ ਵੀ, ਕਿਉਂਕਿ ਥੋੜ੍ਹਾ ਉਹਨੂੰ ਹੈਲਥ ਇਸ਼ੂ ਸੀਗਾ, ਡਿਪਰੈਸ਼ਨ
ਕਿਉਂਕਿ ਬੱਚੇ ਘਰਾਂ 'ਚ ਰਹੇ ਆ। ਕਈ ਵਾਰੀ ਆਪਾਂ ਪੰਜਾਬੀ ਜਿਹੜੇ ਆ ਨਾ ਨੋਟ ਨਹੀਂ ਕਰਦੇ ਹੈਗੇ ਵੀ ਬੱਚੇ ਨੂੰ ਕੀ ਪ੍ਰੋਬਲਮ ਹੋ ਸਕਦੀ ਆ। ਸੋ ਉਹਨੂੰ ਜਾ ਕੇ ਕਿਸੇ ਝਾੜੀਆਂ 'ਚੋਂ ਲੱਭਿਆ। ਕਹਿੰਦੇ ਵੀ ਤੜਕੇ ਦੇ 3 ਵਜੇ ਤੱਕ 48 ਦੇ ਕਰੀਬ ਜਿਹੜੇ ਪੁਲਿਸ ਦੇ ਕਰਮਚਾਰੀ, ਹੈਲੀਕਾਪਟਰ, ਉਹਨਾਂ ਦੇ ਕੁੱਤੇ ਤੇ ਸਕੂਲ ਦੇ ਪ੍ਰਿੰਸੀਪਲ ਉੱਥੇ ਬੈਠੇ ਰਹੇ ਜਦ ਤੱਕ ਬੱਚਾ ਲੱਭਿਆ ਨਹੀਂ। ਸੋ ਆਹ ਕੀਮਤ ਆ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਆ। ਜਿੱਥੋਂ ਅਸੀਂ ਆਏ ਆ ਦੇਖਦੇ ਆ ਉੱਥੇ ਵੀ 25-25 50-50 ਬੱਚਿਆਂ ਦੀਆਂ ਬੈਨਾਂ ਉਲਟ ਜਾਂਦੀਆਂ ਆ, ਨਿਆਣੇ ਮਰ ਜਾਂਦੇ, ਮੁੜ ਕੇ ਕੋਈ ਨਾ ਸਕੂਲ ਦਾ ਪ੍ਰਿੰਸੀਪਲ ਲੱਭਦਾ, ਨਾ ਕੋਈ ਉੱਥੇ ਹੈਲਪ ਵਾਲਾ ਲੱਭਦਾ। ਸੋ ਸਾਨੂੰ ਇੱਥੇ ਲੋਕਲ ਕਮਿਊਨਿਟੀ 'ਚ ਇਨਵੋਲਵ ਹੋਣਾ ਪੈਣਾ ਆ। ਅਸੀਂ 10 ਸਾਲਾਂ ਤੋਂ, ਇਹੀ 11 ਸਾਲਾਂ ਤੋਂ ਜਦ ਦਾ ਰੇਡੀਓ ਸ਼ੁਰੂ ਕੀਤਾ ਆ, ਰੌਲਾ ਪਾ ਰਹੇ ਆ ਵੀ ਜਿੱਥੇ ਕਮਿਊਨਿਟੀ 'ਚ ਰਹਿੰਦੇ ਆ ਉਹਦਾ ਹਿੱਸਾ ਬਣੋ। ਉੱਥੇ ਹਰ ਇੱਕ ਕੰਮ ਦੇ ਵਿੱਚ ਹਿੱਸਾ ਬਣੋ। ਜਿੱਥੇ ਤੁਸੀਂ ਰੋਂਦੇ ਰਹਿੰਦੇ ਆ ਉੱਥੇ ਉਹ ਚੇਂਜ ਕੁਛ ਨਹੀਂ ਹੋਣੀ, ਤੇ ਜਿੱਥੇ ਸਾਨੂੰ ਚੇਂਜ ਕਰਨੀ ਚਾਹੀਦੀ, ਜਿੱਥੇ ਸਾਡਾ ਹਿੱਸਾ ਉਹ ਸੁਣਦੇ ਆ ਗੱਲ, ਉੱਥੇ ਅਸੀਂ ਹਿੱਸਾ ਨਹੀਂ ਲੈਂਦੇ। ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਜਿਹੜਾ ਆ ਫਰਿਜ਼ਨੋ ਦੇ ਜਿਹੜੇ ਆਪਣੇ ਟਰੱਕਰ ਵੀਰ ਆ ਸਨੀ ਗਰੇਵਾਲ ਹੁਣੀ ਉਹਨੇ ਲਿਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ। ਸੋ ਬਾਕੀ ਵੀ ਜੇ ਕੋਈ ਹੋਰ ਇੱਦਾਂ ਦਾ ਪ੍ਰੋਗਰਾਮ ਉਲੀਕ ਰਿਹਾ ਕਰ ਰਿਹਾ ਤਾਂ ਜ਼ਰੂਰ ਸਾਨੂੰ ਰੇਡੀਓ ਦੇ ਉੱਤੇ ਤੁਸੀਂ ਦੱਸੋ, ਅਤੇ ਆਪਾਂ ਤੁਹਾਡੀ ਜਿਹੜੀ ਆਵਾਜ਼ ਆ ਸਾਰਿਆਂ ਤੱਕ ਜਿਹੜੀ ਉਹ ਪਹੁੰਚਾਵਾਂਗੇ। ਅਤੇ ਆਪਾਂ ਇਹੀ ਚਾਹੁੰਦੇ ਹਾਂ ਵੀ ਇਸ ਚੀਜ਼ ਨੂੰ ਜਾਗ ਲੱਗੇ, ਅਤੇ ਕਮਿਊਨਿਟੀ ਦੇ ਦੇਖੋ ਕਮਿਊਨਿਟੀ ਦੇ ਮਸਲੇ ਹੁੰਦੇ ਹੀ ਹੁੰਦੇ ਆ। ਆਪਾਂ ਮਾਈਨੋਰਟੀਜ਼ ਦੇ ਵਿੱਚ ਇੱਥੇ ਹੈਗੇ ਆ, ਮਾਈਨੋਰਟੀਜ਼ ਦੇ ਵਿੱਚੋਂ ਆਪਾਂ ਮਾਈਨੋਰਟੀ 'ਚ ਇੱਥੇ ਹੈਗੇ ਆ। ਸੋ ਆਪਣੇ ਕਈ ਤਰੀਕੇ ਦੇ ਜਿਹੜੇ ਮਸਲੇ ਆ ਇਹਨਾਂ ਜਿਹੜੇ ਇੱਦਾਂ ਦੀਆਂ ਸੰਸਥਾਵਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਤੁਹਾਨੂੰ ਰਾਹ ਲੱਭ ਜਾਂਦੇ ਆ। ਕਈ ਤਰੀਕੇ ਦੇ ਮਸਲੇ ਜਿਹੜੇ ਉਹ ਹੱਲ ਕਰਨ ਦੇ ਲਈ, ਸੁਲਝਾਉਣ ਦੇ ਲਈ ਕੁਛ ਨਵਾਂ ਜਿਹੜਾ ਉਹ ਪਤਾ ਜਿਹੜਾ ਉਹ ਆਪਾਂ ਨੂੰ ਲੱਗਦਾ ਆ। ਸੋ ਬਹੁਤ ਜ਼ਰੂਰੀ ਆ ਵੀ ਇੱਥੇ ਜਿਹੜਾ ਆ ਆਪਾਂ ਫੋਕਸ ਜਿਹੜਾ ਕਰੀਏ। ਦੇਖੋ ਜਿੱਥੋਂ ਆਏ ਆ ਉਹਦੇ ਨਾਲ ਜੜ੍ਹਾਂ ਤਾਂ ਜੁੜੀਆਂ ਆ, ਉਹ ਭੁੱਲ ਨਹੀਂ ਸਕਦੇ ਅਸੀਂ, ਨਾ ਤੁਹਾਨੂੰ ਭੁੱਲਣ ਨੂੰ ਕਹਿੰਦੇ ਆ ਵੀ। ਪਰ ਇਹ ਆ ਵੀ ਉੱਥੋਂ ਦੇ ਲੋਕ ਵੀ ਅਤੇ ਉੱਥੋਂ ਦੇ ਜਿਹੜੇ ਸਿਆਸਤਦਾਨ ਆ ਉਹ ਟਿੱਚ ਨਹੀਂ ਜਾਣਦੇ। ਹੁਣ ਜਦੋਂ ਕਰੋਨਾ ਦਾ ਰੌਲਾ ਪਿਆ ਸੀ, ਕਿੰਨੀ ਜਿਹੜੀ ਉਹਨਾਂ ਨੇ ਬਦਨਾਮੀ ਕੀਤੀ ਹੈ NRIs ਦੀ। ਸੋ ਆਪਾਂ ਨੂੰ ਪਤਾ ਵੀ ਕਿੰਨਿਆਂ ਦੇ ਜਿਹੜੇ ਨਾਲ ਪੜ੍ਹਨ ਵਾਲੇ ਜਾਂ ਨਾਲ ਜਿਹੜੇ ਜਾਣਕਾਰ ਰਿਸ਼ਤੇਦਾਰ, ਉਹਨਾਂ ਨੇ ਸਾਰਿਆਂ ਨੂੰ ਭੰਡਿਆ। ਤੁਹਾਨੂੰ ਕਾਲਾਂ ਕਰ ਕਰਕੇ ਗਾਲਾਂ ਤੱਕ ਵੀ ਜਿਹੜੀਆਂ ਆ ਉਹਨਾਂ ਨੇ ਕੱਢੀਆਂ ਵੀ ਯਾਰ ਤੁਸੀਂ ਨਾ ਆਇਆ ਕਰੋ। ਰਾਜਕਰਮਵੀਰ ਸਿੰਘ ਜੀ, ਸਾਡੇ ਰੇਡੀਓ ਤੇ ਕਾਲਾਂ ਆਈਆਂ ਪਈ, ਗੁਰਦੁਆਰਿਆਂ 'ਚ ਅਨਾਉਂਸਮੈਂਟ ਕੀਤੀ ਗਈ ਵੀ ਉਹ ਜਿਹੜੇ ਬਾਹਰ ਬਾਹਰੋਂ ਆਏ ਹੋ ਆ ਇਹ ਘਰੋਂ ਬਾਹਰ ਨਾ ਨਿਕਲੋ। ਜਿਹਦੇ ਕਹਿੰਦੇ ਕੋਈ ਖੇਤਾਂ ਨੂੰ ਵੀ ਜਾਂਦਾ ਸੀ ਪੁਲਿਸ ਨੂੰ ਕਾਲ ਕਰ ਦਿੰਦੇ ਸੀ। ਸੋ ਆਹ ਦਾ ਹਾਲ ਕਰਦੇ ਆ। ਸੋ ਇੱਕ ਤੁਹਾਨੂੰ ਨਵੀਂ ਗੱਲ ਦਾ ਵੀ ਕਹਿੰਦੇ ਪਤਾ ਲੱਗਾ ਵੀ ਆਪਾਂ ਦੇਖਦੇ ਰਹਿੰਦੇ ਵੀ ਜੀ ਫਾਇਰ ਫਾਈਟਰ ਆ ਖਰੇ ਵਿਹਲੇ ਬੈਠੇ ਰਹਿੰਦੇ ਆ, ਵੀ ਕਿੰਨੀ ਜੌਬ ਉਹਨਾਂ ਦੀ ਹਾਰਟ ਹੈ ਤੇ ਕਿੰਨੇ ਘੰਟੇ ਲਗਾਤਾਰ ਉਹਨਾਂ ਨੂੰ ਕੰਮ ਕਰਨਾ। ਸੋ 2 ਦਿਨ ਲਗਾਤਾਰ ਜਦੋਂ ਕਿਸੇ ਦੀ ਕਹਿੰਦੇ ਵੀ ਜੌਬ ਉਹਨਾਂ ਦੀ ਸ਼ਿਫਟ ਇੱਥੇ ਚੱਲਦੀ ਆ ਤਾਂ 48 ਘੰਟੇ ਲਗਾਤਾਰ ਉਹਨਾਂ ਨੂੰ 2 ਦਿਨ ਪੂਰੇ ਜਿਹੜੇ ਆ ਫਾਇਰ ਡਿਪਾਰਟਮੈਂਟ ਦੇ ਵਿੱਚ ਉੱਥੇ ਹੀ ਸੌਣਾ, ਉੱਥੇ ਹੀ ਨਹਾਉਣਾ, ਉੱਥੇ ਹੀ ਰਹਿਣਾ। ਸੋ ਰਹਿਣਾ ਪੈਂਦਾ ਆ ਅਤੇ 2-2 ਦਿਨ ਲਗਾਤਾਰ। ਸੋ ਉਹ ਵੀ ਦੱਸ ਰਹੇ ਸੀ, ਕਹਿੰਦੇ ਵੀ ਰਾਈਟ ਨਾਓ ਫਾਇਰ ਫਾਈਟਰਸ ਦੀ ਬਹੁਤ ਕਿੱਲਤ ਹੈਗੀ ਆ। 5 ਲੱਖ ਦੀ ਆਬਾਦੀ ਵਾਲੇ ਜਿਹੜੇ ਸਿਟੀ ਫਰੈਜ਼ਨੋ ਸਿਟੀ ਆ ਉਸ ਦੇ ਵਿੱਚ ਮਹਿਜ 81 ਫਾਇਰ ਫਾਈਟਰਸ ਹੈਗੇ ਆ, ਅਤੇ ਕਹਿੰਦੇ ਸਾਨੂੰ ਐਟਲੀਸਟ 130-140 ਫਾਇਰ ਫਾਈਟਰ ਜਿਹੜੇ ਹੋਣੇ ਚਾਹੀਦੇ। ਕੁਛ ਨਵੇਂ ਰਿਕਰੂਟ ਉਹਨਾਂ ਨੇ ਕੀਤੇ ਹੈਗੇ ਆ। ਸੋ ਆਪਣੇ ਵੀ ਲੋਕ ਤੁਸੀਂ ਜਾਓ, ਉਹ ਕਹਿੰਦੇ ਵੀ ਜਦੋਂ ਮਰਜ਼ੀ ਤੁਸੀਂ ਜਾ ਕੇ ਸਾਨੂੰ ਉੱਥੇ ਬੈਲ ਰਿੰਗ ਕਰੋ, ਅਸੀਂ ਤੁਹਾਨੂੰ ਜਿਹੜਾ ਉਹ ਦੱਸਾਂਗੇ ਜੇ ਤੁਸੀਂ ਇਸ ਪਾਸੇ ਵੱਲ ਨੂੰ ਜਿਹੜਾ ਉਹ ਆਉਣਾ ਚਾਹੁੰਦੇ ਹੈਗੇ ਆ। ਸੋ ਥੈਂਕ ਯੂ ਕਰਦੇ ਹਾਂ ਅਸੀਂ ਇਹਨਾਂ ਸਾਰਿਆਂ ਦਾ ਹੀ। ਸੋ ਅਤੇ ਬਾਕੀ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ 40 ਤੋਂ 50 ਜਿਹੜੇ ਮੁਲਾਜ਼ਮ ਆ ਉਹ ਲੱਗੇ ਰਹੇ ਉਸ ਮੁੰਡੇ ਨੂੰ ਜਿਹੜਾ ਆ ਉਹ ਨਿਆਣੇ ਨੂੰ ਲੱਭਣ ਦੇ ਲਈ। ਦੇਰ ਰਾਤ ਤੱਕ ਵੀ ਮੁੰਡਾ ਸੁਰੱਖਿਅਤ ਜਿਹੜਾ ਆ ਨਿਆਣਾ ਆ ਉਹ ਘਰੇ ਪਹੁੰਚੇ, ਅਤੇ ਉਹਦੇ ਘਰੇ ਪਹੁੰਚਣ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਆਪੋ ਆਪਣੀ ਘਰੋਂ ਘਰੀ ਗਏ ਆ। ਅਤੇ ਇਹ ਇੱਕ ਬਹੁਤ ਇੱਦਾਂ ਦੀ ਚੀਜ਼ ਜਿਹੜੀ ਕਿਤੇ ਵੀ ਆਪਾਂ ਨੂੰ ਜਿਹੜੀ ਉਹ ਲੱਭਦੀ ਨਹੀਂ ਵੀ ਦੂਜੇ ਲੋਕ ਇੰਨੇ ਜ਼ਿਆਦਾ ਫਿਕਰਮੰਦ ਹੋਣ। ਅੱਜ ਦੀ ਪਦਾਰਥਵਾਦੀ ਦੁਨੀਆ ਦੇ ਵਿੱਚ ਇੱਦਾਂ ਦਾ ਲੱਭਣਾ, ਇੱਦਾਂ ਦਾ ਹੋਣਾ ਬਹੁਤ ਘੱਟ ਜਿਹੜਾ ਉਹ। ਸੋ ਉਹਨਾਂ ਨੇ ਕਿਹਾ ਆਪਣੇ ਪੰਜਾਬੀ ਬੰਦੇ ਵੀ ਬਹੁਤ ਇਸ ਲੱਭਣ, ਕਿਉਂਕਿ ਯਾਰ ਬੱਚਾ ਸੀ ਨਾ 18 ਸਾਲ ਤੋਂ ਥੱਲੇ ਆ, ਸੋ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ। ਸੋ ਉਹਦੇ 'ਚ ਪੰਜਾਬੀਆਂ ਨੇ ਵੀ ਹੋਰਨਾਂ ਨੇ ਵੀ ਬਹੁਤ ਜ਼ਿਆਦਾ ਜਿਹੜੀ ਕੋਸ਼ਿਸ਼ ਕੀਤੀ। ਪਰ ਤੁਸੀਂ ਦੇਖੋ ਵੀ ਬੰਦੇ ਦੀ ਵੈਲਿਊ ਕਿੰਨੀ ਆ। ਜਿੱਥੇ ਆਪਾਂ ਆਏ ਆ ਬਹੁਤ ਵਧੀਆ ਮੁਲਕ 'ਚ ਆਏ ਆ। ਸੋ ਸਾਨੂੰ ਹਰ ਇੱਕ ਦੁੱਖ ਸੁੱਖ ਦੇ ਵਿੱਚ ਸਾਥ ਦੇਣਾ ਚਾਹੀਦਾ। ਸੋ ਕੱਲ੍ਹ ਨੂੰ ਸਾਰੇ ਯਾਦ ਰੱਖਿਓ 9/11 'ਚ ਜਿਹੜੇ ਏਰੀਏ 'ਚ ਰਹਿੰਦੇ ਆ ਕੋਈ ਇਵੈਂਟ ਹੋ ਰਹੀ ਉੱਥੇ ਜਾਣਾ ਆ। ਅਤੇ ਸੰਡੇ ਨੂੰ ਬਾਅਦ ਦੁਪਹਿਰ 2 ਤੋਂ 5 ਵਜੇ ਤਾਈਂ ਸ਼ਹੀਦ ਭਾਈ ਜਿਹੜੇ ਹੈਗੇ ਆ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਖਾਲੜਾ ਪਾਰਕ ਆ ਫਰਿਜ਼ਨੋ 'ਚ, ਉੱਥੇ ਪ੍ਰੋਗਰਾਮ ਰੱਖਿਆ ਗਿਆ। ਉੱਥੇ ਜਪਜੀ ਸਾਹਿਬ ਦਾ ਪਾਠ, ਅਰਦਾਸ ਅਤੇ ਕੁਛ ਕੁ ਲੈਕਚਰ ਵੀ ਹੋਣਗੇ। ਸਾਨੂੰ ਇਹ ਵੀ ਖਬਰ ਆਈ ਆ ਵੀ ਹੋ ਸਕਦਾ ਉੱਥੇ ਵੱਖ-ਵੱਖ ਜਿਹੜੇ ਪਿਕਚਰਸ ਦੀ ਨੁਮਾਇਸ਼ ਵੀ ਲੱਗੇ।
ਜਿਹੜਾ ਜ਼ੁਲਮ ਹੋਇਆ ਸੀ ਉੱਥੇ ਦੀ ਸਰਕਾਰ ਵੱਲੋਂ, ਕੁਛ ਕੁ ਉਹਨਾਂ ਦੀਆਂ ਪਿਕਚਰਾਂ ਹੋਊਗੀਆਂ ਜਿਹੜੇ ਵਿਚਾਰਿਆਂ ਦੇ ਉੱਤੇ ਜ਼ੁਲਮ ਹੋਇਆ। ਸੋ ਉਹ ਆਪਾਂ ਕਨਫਰਮ ਕਰਕੇ ਦੱਸ ਵੀ ਦੇਵਾਂਗੇ। ਸੋ ਜਿੰਨੇ ਫਰਿਜ਼ਨੋ ਏਰੀਏ 'ਚ ਮਡੇਰਾ, ਫਰਿਜ਼ਨੋ, ਕਲੋਵੇਸ, ਪਰੇ ਜਿੰਨੇ ਵੀ ਸਿਲਮਾ, ਸਨਮਾਈਕੀਨ, ਕਰਮਨ, ਜਿੰਨੇ ਟਾਊਨਾਂ 'ਚ ਰਹਿੰਦੇ ਆ, ਜ਼ਰੂਰ ਵੱਧ ਤੋਂ ਵੱਧ ਆਪਣੇ ਬੱਚਿਆਂ ਸਮੇਤ ਉੱਥੇ ਪਹੁੰਚੋ। ਬਹੁਤ ਸਾਰੇ ਸੰਗਤ ਗੁਰੂ ਘਰ ਜਾਂਦੀ, ਉਹ ਤੋਂ ਬਾਅਦ ਉੱਥੇ ਜਾ ਕੇ ਪਾਰਕ ਦੇ ਵਿੱਚ ਆਪਣੀ ਹਾਜ਼ਰੀ ਲਵਾਓ। ਦੇਖੋ ਬੜਾ ਹਿਸਟੋਰੀਕਲ ਪਾਰਕ ਆ, ਬੜੀ ਲੜਾਈ ਦੇ ਨਾਲ ਇਹ ਜਿਹੜਾ ਆ ਪਾਰਕ ਦਾ ਨਾਂ ਰੱਖਿਆ ਗਿਆ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਉਹਦੀ ਜਿਹੜੀ ਇੰਡੀਅਨ ਸਰਕਾਰ ਆ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਚਮਚਿਆਂ ਦੇ ਰਾਹੀਂ ਇਹਨੂੰ ਪੂਰੀ ਕੋਸ਼ਿਸ਼ ਕੀਤੀ ਸੀ ਵੀ ਇਹਦਾ ਨਾਂ ਰੱਖਿਆ ਜਾਵੇ। ਸੋ ਸਾਰਿਆਂ ਨੂੰ ਬੇਨਤੀ ਆ ਉੱਥੇ ਪਹੁੰਚੋ। ਅਸੀਂ ਵੀ ਟਰਾਈ ਕਰਾਂਗੇ, ਕੋਸ਼ਿਸ਼ ਜ਼ਰੂਰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਉੱਥੇ ਹਾਜ਼ਰ ਹੋਈਏ ਜੀ। ਤੇ ਹੁਣ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕ ਮਾਰਕੀਟ ਦਾ ਵੀ ਹਾਲ ਜੇ ਅੱਜ ਦੱਸਦੇ ਜਾਈਏ। ਗਿਰਾਵਟ ਦਾ ਦੌਰ ਜਿਹੜਾ ਉਹ ਅੱਜ ਵੀ ਚੱਲਦਾ ਰਿਹਾ। ਅੱਜ ਜਿਹੜਾ ਡਾਊ ਜੋਨਸ ਆ ਉਸ ਦੇ ਵਿੱਚ 272 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 34,608 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 133 ਪੁਆਇੰਟ ਡਿੱਗੇ, 15,115 ਦੇ ਉੱਤੇ ਬੰਦ ਹੋਇਆ। S&P 'ਚ 35 ਪੁਆਇੰਟ ਡਿੱਗੇ, 4458 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ ਜਿਹੜੀ $1,788 ਪ੍ਰਤੀ ਆਉਂਸ, 10 ਈਅਰ ਯੀਲਡ 1.34% ਰਹੀ, ਤੇ ਬਿਟਕੋਇਨ ਦੀ ਕੀਮਤ 45,260 ਤੇ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 53 ਪੈਸੇ ਦੇ ਬਰਾਬਰ ਰਹੀ ਆ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।